ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 26 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਗਲੋਬਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ USA ਨੇ 2000 ਤੋਂ ਵੱਧ ਜਿਹੜੀਆਂ ਵੀਜ਼ਾ ਅਪਾਇੰਟਮੈਂਟ ਸੀਗੀਆਂ ਇੰਡੀਆ ਦੇ ਵਿੱਚ ਬਣਾਈਆਂ ਗਈਆਂ ਬਾਈ ਬੋਟਸ, ਉਹਨਾਂ ਸਾਰੀਆਂ ਨੂੰ ਕੈਂਸਲ ਕਰ ਦਿੱਤਾ ਹੈਗਾ। US ਗਵਰਨਮੈਂਟ ਇਹ ਕਹਿ ਰਹੀ ਆ ਵੀ ਜਿਹੜਾ ਫਰਾਡ ਇੰਡੀਆ ਦੇ ਵਿੱਚ ਅਪਾਇੰਟਮੈਂਟ ਬਣਾਉਣ ਨੂੰ ਚੱਲ ਰਿਹਾ ਸੀ, ਵੀ ਉਹ ਬੋਟਸ ਯੂਜ਼ ਕਰਦੇ ਆ। ਕਈ ਲੋਕਾਂ ਨੇ ਜਦੋਂ ਆਪਣਾ B1 B2 ਵੀਜ਼ਾ ਜਾਂ H1 ਵੀਜ਼ਾ ਜਾਂ ਹੋਰ ਕਿਸੇ ਤਰ੍ਹਾਂ ਦੇ ਵੀਜ਼ੇ ਲਈ ਅਪਾਇੰਟਮੈਂਟ ਬਣਾਉਣੀ ਹੁੰਦੀ ਸੀ, ਤੇ ਉਹ ਤੁਹਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀ ਸੀ ਕਈ ਮਹੀਨੇ। ਪਰ ਜੇ ਤੁਸੀਂ $30,000 ਤੋਂ ਲੈ ਕੇ $35,000 ਤੱਕ ਕਿਸੇ ਬੰਦੇ ਨੂੰ ਦਿੰਦੇ ਸੀ, ਤੇ ਉਹ ਤੁਹਾਡੀ ਅਪਾਇੰਟਮੈਂਟ ਇੱਕਦਮ ਜਿਹੜੀ ਆ ਵਿਦਿਨ 1 ਮੰਥ ਦੇ ਵਿੱਚ ਬਣ ਜਾਂਦੀ ਸੀ। ਸੋ ਅੱਜ ਇਹ ਅਨਾਉਂਸ ਕੀਤਾ ਗਿਆ ਆ ਵੀ US ਦੀ ਐਮਬੈਸੀ ਜੋ ਇੰਡੀਆ ਦੇ ਵਿੱਚ ਹੈਗੀ ਆ, ਉਹਨਾਂ ਨੇ ਕਾਉਂਸਲਰ ਟੀਮ ਇੰਡੀਆ 2000 ਤੋਂ ਵੱਧ ਵੀਜ਼ਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਜੋ ਬੋਟਸ ਦੇ ਰਾਹੀਂ ਬਣਾਈਆਂ ਗਈਆਂ ਸੀ, ਉਹ ਕੈਂਸਲ ਕਰ ਦਿੱਤੀਆਂ ਗਈਆਂ। ਕਹਿੰਦੇ ਵੀ ਸਾਡੇ ਜ਼ੀਰੋ ਟੋਲਰੈਂਸ ਆ ਫॉर ਏਜੰਟਸ ਐਂਡ ਫਿਕਸਰਸ ਜੋ ਵਾਇਓਲੇਟ ਕਰਦੇ ਹੈਗੇ ਆ ਸਕੈਜੂਅਲ ਪਾਲਿਸੀਜ਼ ਦੇ ਲਈ। ਕਹਿੰਦੇ ਇਮੀਡੀਏਟਲੀ ਅਸੀਂ ਸਾਰੀਆਂ ਅਪਾਇੰਟਮੈਂਟਸ ਕੈਂਸਲ ਕਰਨ ਜਾ ਰਹੇ ਹੈਗੇ ਆ, ਤੇ ਅਸੀਂ ਇਸੇ ਤਰ੍ਹਾਂ ਐਂਟੀ ਫਰਾਡ ਐਫਰਟਸ ਦੇ ਕਰਦੇ ਰਹਾਂਗੇ। ਜ਼ੀਰੋ ਟੋਲਰੈਂਸ ਆ ਫਰਾਡ ਦੇ ਮਾਮਲੇ ਦੇ ਵਿੱਚ। ਇਹ ਓਪਨ ਸੀਕ੍ਰੇਟ ਆ ਵੀ ਟਰੈਵਲ ਇੰਡਸਟਰੀ ਦੇ ਵਿੱਚ ਲਾਈਨ ਬਹੁਤ ਲੰਮੀ ਆ US ਦੇ ਵੀਜ਼ੇ ਨੂੰ ਆਉਣ ਲਈ, ਚਾਹੇ ਉਹ ਬਿਜ਼ਨਸ ਆ, ਚਾਹੇ ਉਹ ਵਿਜ਼ਟਰ ਆ, B1 B2 ਜਾਂ ਸਟੂਡੈਂਟ ਵੀਜ਼ਾ। ਸੋ ਬਹੁਤ ਸਾਰੇ ਲੋਕ ਕਈ ਏਜੰਟਸ ਨੂੰ ਪੈਸੇ ਦਿੰਦੇ ਆ ਤਾਂ ਕਿ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਆ ਛੇਤੀ ਬਣ ਜਾਏ। ਸੋ ਇੰਡੀਆ ਵਾਲਿਆਂ ਨੇ ਇਹ ਵੀ ਕਿਹਾ ਅਮਰੀਕਾ ਨੂੰ ਵੀ ਭਾਈ ਜੇ ਵੈਸੇ ਹੀ ਤੁਸੀਂ ਕਿਸੇ ਨੇ ਅਪਾਇੰਟਮੈਂਟ ਬਣਾਉਣੀ ਆ, ਤੇ ਜਿਹੜਾ ਵੇਟ ਟਾਈਮ ਆ 2 ਤੋਂ ਲੈ ਕੇ 3 ਸਾਲ ਦਾ ਹੈਗਾ। ਸੋ ਹੁਣ US ਨੇ ਕ੍ਰੈਕ ਡਾਊਨ ਕਰ ਦਿੱਤਾ ਹੈ ਬੋਟਸ ਦੇ ਰਾਹੀਂ ਜੋ ਅਪਾਇੰਟਮੈਂਟ ਬਣਾਉਂਦੇ ਸੀ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਸ ਆ ਉਹ ਜਲਦੀ ਬਣਨ ਲੱਗ ਜਾਣ। ਇਹ ਲੋਕਾਂ ਦੇ ਲਈ ਹਰਜੋਤ ਸਿੰਘ ਜੀ ਕਹਾਂਗੇ ਵੀ ਸੁੱਖ ਦਾ ਸਾਹ ਆ। ਉੱਥੇ 30 40 40 50 50 70 77 ਹਜ਼ਾਰ ਰੁਪਈਏ ਤੱਕ ਜਿਹੜੀ ਅਪਾਇੰਟਮੈਂਟ ਆ ਉਹ ਇੱਕ ਜਾਣੇ ਦੀ ਵੇਚੀ ਜਿਹੜੀ ਉਹ ਜਾ ਰਹੀ ਸੀ। ਬਹੁਤ ਲੋਕ ਪਰੇਸ਼ਾਨ ਸੀ, ਦੁਖੀ ਸੀਗੇ, ਤੇ ਇਦਾਂ ਦੇ ਜਿਹੜੇ ਵਿਚਾਲੇ ਬੈਠੇ ਸੀਗੇ ਲੋਕ, ਉਹਨਾਂ ਨੇ ਲੋਕਾਂ ਨੂੰ ਖਾਸਾ ਜਿਹੜਾ ਤੰਗ ਪਰੇਸ਼ਾਨ ਕੀਤਾ ਸੀ। ਤੁਸੀਂ ਇਹ ਦੇਖੋ ਵੀ ਇੱਕ ਠੀਕ ਠਾਕ ਚੀਜ਼ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸੰਨ ਲਾ ਕੇ ਲੋਕਾਂ ਨੂੰ ਉੱਥੇ ਠੱਗਣ ਦੇ ਵਿੱਚ ਜਿਹੜੇ ਵਿਚਾਲੇ ਦਲਾਲ ਬੈਠੇ ਆ ਉਹ ਕੰਮ ਕਰ ਰਹੇ ਸੀਗੇ। ਹੁਣ ਜਿਨ੍ਹਾਂ ਲੋਕਾਂ ਨੇ ਹਰਜੋਤ ਸਿੰਘ ਜੀ ਉਹਨਾਂ ਦਾ ਮਾੜਾ ਹੋਣਾ ਆ ਵੀ ਜਿਨ੍ਹਾਂ ਨੇ ਰੁਪਈਏ ਦੇ ਕੇ ਉਹ ਅਪਾਇੰਟਮੈਂਟਾਂ ਲਈਆਂ ਹੋਣਗੀਆਂ, ਜੇ ਹੁਣ ਉਹਨਾਂ ਦੀਆਂ ਵੀ ਕੈਂਸਲ ਹੋ ਜਾਣਗੀਆਂ, ਉਹ ਰੁਪਈਆਂ ਤੋਂ ਵੀ ਜਾਣਗੇ ਤੇ ਅਪਾਇੰਟਮੈਂਟ ਤੋਂ ਵੀ ਜਾਣਗੇ। ਸੋ ਇਹ ਕਿਤੇ ਨਾ ਕਿਤੇ ਦੋਨੋਂ ਤਰਫ ਜਿਹੜਾ ਇਹਦਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਕੈਂਸਲ ਹੋਣ ਨਹੀਂ, ਕੈਂਸਲ ਕਰ ਦਿੱਤੀਆਂ। ਹਾਂਜੀ, ਬਿਲਕੁਲ। ਸੋ ਕਈਆਂ ਨੂੰ ਹੁਣ ਹੌਲੀ ਹੌਲੀ ਪਤਾ ਲੱਗਣਾ ਨਾ ਵੀ ਆਹ ਕੁਛ ਜਿਹੜਾ ਉਹ ਵਾਪਰ ਚੁੱਕਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੇ ਅਪੀਲ ਕੋਰਟ ਆ ਉਹਨਾਂ ਨੇ ਉਸ ਜੱਜ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ ਜਿਸ ਜੱਜ ਨੇ ਡੈਪੂਟੇਸ਼ਨਸ ਜਿਹੜੇ ਏਲੀਅਨ ਐਨਮੀ ਐਕਟ ਦੇ ਤਹਿਤ ਉਸ ਦੇ ਉੱਤੇ ਬਲੌਕ ਲਾਇਆ ਸੀ। ਕਹਿੰਦੇ ਵੀ ਇਹ ਜੱਜ ਨੇ ਬਿਲਕੁਲ ਸਹੀ ਕੰਮ ਕੀਤਾ ਸੀ। ਸੋ ਜਿਹੜੀ ਅਪੀਲ ਕੋਰਟ ਆ, 3 ਜੱਜਾਂ ਦਾ ਜਿਹੜਾ ਪੈਨਲ ਆ DC ਕੋਰਟ ਸਰਕਟ ਆਫ ਅਪੀਲਸ ਦਾ, ਉਹਨਾਂ ਨੇ ਵਾਈਟ ਹਾਊਸ ਦੀ ਉਸ ਕੋਸ਼ਿਸ਼ ਨੂੰ ਡਿਨਾਈ ਕਰ ਦਿੱਤਾ ਜਿਸ ਦੇ ਵਿੱਚ ਉਹ ਡੈਪੂਟੇਸ਼ਨ ਫਲਾਈਟਸ ਜਿਹੜੀ ਵਾਰ ਟਾਈਮ ਅਥਾਰਟੀ ਏਲੀਅਨ ਐਨਮੀ ਐਕਟ ਦੇ ਤਹਿਤ ਉਸ ਨੂੰ ਮੁੜ ਚਾਲੂ ਕਰਨਾ
ਚਾਹੁੰਦੇ ਸੀਗੇ। ਇੱਕ ਦੇ ਮੁਕਾਬਲੇ ਜਿਹੜੇ 2 ਜੱਜਿਸ ਆ ਉਹਨਾਂ ਨੇ ਕਿਹਾ ਵੀ ਜਿਹੜਾ ਲੋਅਰ ਕੋਰਟ ਦਾ ਆਰਡਰ ਆ ਇਸ ਦੇ ਉੱਤੇ ਬਲੌਕ ਲੱਗੇ ਰਹਿਣ ਦਾ ਉਹ ਬਰਕਰਾਰ ਰਹੇਗਾ। ਹੁਣ ਜਿਹੜਾ ਵਾਈਟ ਹਾਊਸ ਆ ਕਹਿੰਦੇ ਵੀ ਇਸ ਕੇਸ ਨੂੰ ਉਤਲੀ ਅਦਾਲਤ ਜੋ ਕਿ ਸੁਪਰੀਮ ਕੋਰਟ ਬਣਦੀ ਆ ਉੱਥੇ ਅਪੀਲ ਕਰਨ ਦਾ ਪਲਾਨ ਬਣਾ ਰਿਹਾ ਆ। ਜੱਜ ਪੈਟਰੀਸ਼ੀਆ ਮਿਲਟ ਜਿਨ੍ਹਾਂ ਨੂੰ ਬਰਾਕ ਓਬਾਮਾ ਹੋਣਾ ਨੇ ਅਪੁਆਇੰਟ ਕੀਤਾ ਸੀ, ਉਹਨਾਂ ਨੇ ਕਿਹਾ ਵੀ ਜਿਹੜੀ ਲੈਕ ਆਫ ਓਪਰਚੁਨਿਟੀ ਇਹ ਜਿਹੜੇ ਗੈਂਗ ਕਥਿਤ ਤੌਰ ਦੇ ਉੱਤੇ ਗੈਂਗ ਮੈਂਬਰਸ ਨੂੰ ਲੈ ਕੇ ਜਿਹੜੀ ਉਹ ਬਣੀ ਆ ਤੇ ਇਹਨਾਂ ਨੂੰ ਏਡੀ ਤੇਜ਼ੀ ਦੇ ਨਾਲ ਜਿਹੜਾ ਰਿਮੂਵ ਕਰਨ ਦੀ ਕੋਸ਼ਿਸ਼ ਇਸ ਐਕਟ ਦੇ ਤਹਿਤ ਕੀਤੀ ਗਈ ਆ, ਇਹ ਠੀਕ ਨਹੀਂ ਹੈ। ਕਹਿੰਦੇ ਵੀ ਜਿਹੜੇ ਸਰਕਾਰ ਦੀ ਸਕੀਮ ਆ ਉਸ ਦੇ ਨਾਲ ਪਲੈਂਟਿਫਸ ਨੂੰ ਡਿਊ ਪ੍ਰੋਸੈਸ ਦਾ ਕਹਿੰਦੇ ਵੀ ਕੁਝ ਵੀ ਭਾਗ ਉਸ ਦੇ ਵਿੱਚ ਹਿੱਸਾ ਲੈਣ ਦਾ ਨਹੀਂ ਮਿਲ ਰਿਹਾ। ਕਹਿੰਦੇ ਨਾ ਨੋਟਿਸ, ਨਾ ਹੀਅਰਿੰਗ ਤੇ ਨਾ ਓਪਰਚੁਨਿਟੀ, ਜ਼ੀਰੋ ਪ੍ਰੋਸੈਸ ਟੂ ਇਹ ਸ਼ੋਅ ਕਰਨ ਦੇ ਲਈ ਵੀ ਉਹ ਇਹਨਾਂ ਗੈਂਗਸ ਦੇ ਮੈਂਬਰ ਨਹੀਂ ਹੈਗੇ, ਵੀ ਇਹ ਕੰਟੈਸਟ ਕਰਨ ਦੇ ਲਈ ਵੀ ਅਸੀਂ ਇਸ ਰਿਮੂਵਲ ਦੇ ਉਲਟਾ ਜਾਂ ਇਸ ਲਾ ਦੇ ਅੰਡਰ ਅਸੀਂ ਜਿਹੜਾ ਉਹ ਨਹੀਂ ਆਉਂਦੇ, ਕੰਟੈਸਟ ਜਿਹੜਾ ਉਹ ਕਰਨ ਦਾ ਕਹਿੰਦੇ ਵੀ ਕੋਈ ਵੀ ਚਾਂਸ ਨਹੀਂ ਹੈਗਾ। ਸੋ ਕਹਿੰਦੇ ਵੀ ਇਸ ਰੂਲਿੰਗ ਨੇ ਜਿਹੜੀ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਲਾਇਆ ਸੀ ਡਿਸਟ੍ਰਿਕਟ ਕੋਰਟ ਜੱਜ ਜੇਮਸ ਬੋਜ਼ਬਰਗ ਹੁਣਾਂ ਦੇ ਦੁਆਰਾ ਟਰੰਪ ਪ੍ਰਸ਼ਾਸਨ ਦੇ ਉੱਤੇ, ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਹੈ। ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਲਾਇਰ ਸੀ ਉਹਨਾਂ ਨੇ ਆਰਗੂ ਕੀਤਾ ਸੀਗਾ ਵੀ ਜਿਹੜੇ ਜੱਜ ਬੋਜ਼ਬਰਗ ਆ ਉਹਨਾਂ ਨੇ ਆਪਣੀ ਜਿਹੜੀ ਅਥਾਰਟੀ ਦੇ ਬਾਹਰ ਜਾਂਦੇ ਹੋਏ ਆਪਣੇ ਆਪ ਨੂੰ ਜਾਣਬੁੱਝ ਕੇ ਫੋਰਨ ਪਾਲਿਸੀ ਦੇ ਮਾਮਲੇ ਦੇ ਵਿੱਚ ਇਨਸਰਟ ਕਰ ਦਿੱਤਾ ਸੀਗਾ। ਸੋ ਜਿਹੜੇ ਜੱਜ ਜਸਟਿਨ ਵਾਕਰ ਆ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਅਪੁਆਇੰਟ ਕੀਤਾ ਸੀ ਪਹਿਲੇ ਆਪਣੀ ਟਰਮ ਦੇ ਵਿੱਚ, ਉਹ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਇਸ ਆਰਗੂਮੈਂਟ ਦੇ ਨਾਲ ਐਗਰੀ ਜਿਹੜੇ ਆ ਉਹ ਕੀਤੇ ਆ। ਕਹਿੰਦੇ ਵੀ ਸਰਕਾਰ ਨੂੰ ਇਸ ਦੇ ਨਾਲ ਇਰਰਿਪੇਅਰੇਬਲ ਨਾ ਠੀਕ ਹੋਣ ਵਾਲਾ ਜਿਹੜਾ ਨੁਕਸਾਨ ਆ ਉਹ ਜਿਹੜਾ ਉਹ ਪਹੁੰਚੇਗਾ। ਜਿਹੜਾ ਹਾਈਲੀ ਸੈਂਸਿਟਿਵ ਇੰਟਰਨੈਸ਼ਨਲ ਡਿਪਲੋਮੇਸੀ, ਨੈਸ਼ਨਲ ਸਿਕਿਉਰਿਟੀ ਆਪਰੇਸ਼ਨ ਆ ਉਸ ਦੇ ਉੱਤੇ ਇਹਨਾਂ ਨੂੰ ਜਿਹੜਾ ਅਸਰ ਪਊਗਾ। ਤੀਸਰੇ ਜੱਜ ਜਿਹੜੇ ਕੈਰਨ ਹੈਂਡਰਸਨ ਸੀਗੇ, ਉਹਨਾਂ ਨੇ ਕਹਿੰਦੇ ਵੀ ਓਰਲ ਆਰਗੂਮੈਂਟ ਦੇ ਵਿੱਚ ਘੱਟ ਜਿਹੜਾ ਬੋਲੇ ਸੀਗੇ। ਇਹਨਾਂ ਨੂੰ ਜਾਰਜ ਬੁਸ਼ ਉਹਨਾਂ ਨੇ ਅਪੁਆਇੰਟ ਕੀਤਾ ਸੀ, ਉਹਨਾਂ ਨੇ ਵੀ ਜਿਹੜੇ ਇਸ ਲੋਅਰ ਕੋਰਟ ਦੇ ਆਰਡਰ ਨੂੰ ਪਲੇਸ ਦੇ ਵਿੱਚ ਰੱਖਣ ਦੇ ਲਈ ਯਾਨੀ ਕਿ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਲੱਗੇ ਰਹਿਣ ਦੇ ਉੱਤੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀ। ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਟੌਪ ਨੌਚ ਜੋ ਲੋਕ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹ ਵਿਜ਼ਿਟ ਕਰਨ ਜਾ ਰਹੇ ਸੀ। ਊਸ਼ਾ ਬੈਂਸ ਵਾਈਸ ਪ੍ਰੈਜ਼ੀਡੈਂਟ ਦੀ ਵਾਈਫ ਤੇ ਬਾਅਦ ਦੇ ਵਿੱਚ ਜਿਹੜੀ ਬੈਂਸ ਹੁਣੀ ਵੀ ਜਾ ਰਹੇ ਸੀ ਤੇ ਹੋਰ NSA ਦੇ ਐਡਵਾਈਜ਼ਰ। ਤੇ ਹੁਣ ਇਹ ਖਬਰ ਆ ਰਹੀ ਆ ਵੀ ਉੱਥੇ ਇੰਨਾ ਜ਼ਿਆਦਾ ਵਿਰੋਧ ਹੋਇਆ, ਊਸ਼ਾ ਬੈਂਸ ਨੇ ਅਨਾਉਂਸ ਕਰਨਾ ਪਿਆ ਵੀ ਨਹੀਂ ਮੈਂ ਕਿਤੇ ਵਿਜ਼ਿਟ ਨਹੀਂ ਕਰਨ ਜਾ ਰਹੀ, ਵੀ ਮੈਂ ਜਿਹੜਾ ਉੱਥੇ ਬੇਸ ਹੈਗਾ ਅਮਰੀਕਾ ਦਾ ਸਿਰਫ ਉੱਥੇ ਹੀ ਜਾਊਂਗੀ। ਪਿਟਫਿਕ ਸਪੇਸ ਬੇਸ ਜੋ ਆ ਉੱਥੇ ਜਾ ਰਹੀ ਆ। ਤੇ ਇਸੇ ਤਰ੍ਹਾਂ ਜੋ ਵਾਈਸ ਪ੍ਰੈਜ਼ੀਡੈਂਟ ਆ ਜਿਹੜੀ ਬੈਂਸ, ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਕੋਈ ਜਿਹੜੀ ਡੌਗ ਰੇਸ ਜਾਂ ਜਿਹੜੀ ਦੇਖਣ ਜਾਣਾ ਸੀ ਉੱਥੇ ਨਹੀਂ ਜਾ ਰਹੇ ਹੈਗੇ। ਗ੍ਰੀਨਲੈਂਡ ਦੇ ਐਕਟਿੰਗ ਹੈਡ ਆਫ ਗਵਰਨਮੈਂਟ ਮਿਊਟੇ ਐਗਡੇ, ਉਹਨਾਂ ਨੇ ਇਹ ਕਿਹਾ ਵੀ ਇਹ ਜੋ ਆ ਰਹੇ ਆ ਇੱਕ ਤਰ੍ਹਾਂ ਨਾਲ ਪ੍ਰੋਵੋਕੇਸ਼ਨ ਹੈਗੀ ਆ। ਸੋ ਸਾਡੇ ਲੋਕ ਮੈਜੋਰਟੀ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਰਲਣਾ ਨਹੀਂ ਚਾਹੁੰਦੇ ਹੈਗੇ। ਸਾਡੀ ਆਜ਼ਾਦ ਹਸਤੀ ਹੈਗੀ ਆ ਤੇ ਅਸੀਂ ਅਲੱਗ ਮੁਲਕ ਹੀ ਠੀਕ ਹੈਗੇ ਆ। ਹਾਲਾਂਕਿ ਕੁਝ ਦਿਨ ਪਹਿਲਾਂ ਉੱਥੇ ਪੋਲਸ ਵੀ ਹੋਏ ਆ, ਪੋਲਸ ਦੇ ਵਿੱਚ ਕਹਿੰਦੇ ਵੀ ਲਗਭਗ ਹਰ ਇੱਕ ਗ੍ਰੀਨਲੈਂਡਰ ਨੇ ਅਪੋਜ਼ ਕੀਤਾ USA ਦੇ ਵਿੱਚ ਰਲਣ ਦੇ ਲਈ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਵਾਰ-ਵਾਰ ਕਹਿੰਦੇ ਰਹੇ ਆ ਵੀ ਅਸੀਂ ਰਲਾਵਾਂਗੇ, ਪਰ ਹੁਣ ਇੰਨਾ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਤੇ ਲੱਗਦਾ ਨਹੀਂ ਵੀ ਗ੍ਰੀਨਲੈਂਡ ਵਾਲੇ ਉਨਾ ਕੁ ਜਿਹੜਾ ਆਓ ਭਗਤ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਕ ਜਾ ਰਹੇ ਆ ਉਹਨਾਂ ਦਾ ਉੱਥੇ ਕਰਨਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਖਬਰ ਇੱਕ ਵਾਰੀ ਫੇਰ ਟੈਰਿਫਸ ਦੇ ਨਾਲ ਜੁੜੀ ਹੋਈ ਆ। ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਹੋਰ ਟੈਰਿਫ ਨੂੰ ਲੈ ਕੇ ਜਿਹੜਾ ਬਿਆਨ ਆ ਉਹ ਦਿੱਤਾ ਆ, ਅਨਾਉਂਸ ਕੀਤਾ ਆ ਵੀ 25% ਟੈਰਿਫ ਉਹਨਾਂ ਗੱਡੀਆਂ ਦੇ ਉੱਤੇ ਲੱਗਣ ਜਾ ਰਿਹਾ ਆ ਜਿਹੜੇ ਓਵਰਸੀਜ਼ ਅਮਰੀਕਾ ਦੇ ਵਿੱਚ ਆਉਂਦੀਆਂ ਹੈਗੀਆਂ ਆ। ਕਹਿੰਦੇ ਵੀ 2 ਅਪ੍ਰੈਲ ਤੋਂ ਇਹ ਜਿਹੜੇ ਟੈਰਿਫ ਆ, ਟੈਕਸ ਆ, ਇਹ ਲੱਗੇਗਾ। ਕਹਿੰਦੇ ਵੀ ਉਸੇ ਹੀ ਦਿਨ ਜਿਸ ਨੂੰ ਲਿਬਰੇਸ਼ਨ ਡੇ ਆਖਿਆ ਜਾ ਰਿਹਾ 2 ਅਪ੍ਰੈਲ ਦੇ ਦਿਨ ਨੂੰ ਰੈਸੀਪ੍ਰੋਕਲ ਟੈਰਿਫਸ ਹੋਰ ਇੰਪੋਰਟਸ ਦੇ ਉੱਤੇ ਲੱਗਣਗੇ। ਓਵਲ ਆਫਿਸ ਦੇ ਵਿੱਚ ਬੈਠੇ ਰਾਸ਼ਟਰਪਤੀ ਟਰੰਪ ਨੇ ਕਿਹਾ what we are going to be doing is 25% tariff for all the cars
that are not made in the United States. We start off with the 2.5% base, which is what we will be at, and go to 25%. ਸੋ 2.5% ਤੋਂ ਸ਼ੁਰੂ ਹੋ ਕੇ ਇਵੈਂਚੁਅਲੀ ਜਿਹੜਾ ਕਹਿੰਦੇ ਵੀ 25% ਤੱਕ ਜਿਹੜਾ ਟੈਰਿਫ ਆ ਉਹ ਜਾਵੇਗਾ। ਅਗਲੇ ਹਫਤੇ ਤੋਂ ਜਿਹੜੇ ਰੈਸੀਪ੍ਰੋਕਲ ਟੈਰਿਫਸ ਆ ਉਹ ਜਿਹੜੇ ਉਹ ਲੱਗਣੇ ਸ਼ੁਰੂ ਹੋਣਗੇ। ਕਹਿੰਦੇ ਉਹਨਾਂ ਨੇ ਕਿਹਾ ਵੀ ਇਹ ਬਹੁਤ ਐਕਸਾਈਟਿੰਗ ਗੱਲ ਹੋਊਗੀ, ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਅਮਰੀਕਾ ਦੇ ਵਿੱਚ ਇਕਨੋਮਿਕ ਗਰੋਥ ਆਰਥਿਕਤਾ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਵਾਧਾ ਹੋਊਗਾ। ਫਰਵਰੀ ਮਹੀਨੇ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੇ 25% ਟੈਰਿਫ ਇੰਪੋਰਟਡ ਵਹੀਕਲਸ ਦੇ ਉੱਤੇ ਉਸ ਦੇ ਆਈਡੀਏ ਨੂੰ ਫਲੋਟ ਕੀਤਾ ਸੀ, ਪਰ ਉਸ ਟਾਈਮ ਦੇ ਉੱਤੇ ਹੋਰ ਕੋਈ ਬੜੀ ਡਿਟੇਲ ਨਹੀਂ ਦਿੱਤੀ। ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਆਟੋ ਇੰਡਸਟਰੀ ਦੇ ਉੱਤੇ ਜਿਹੜੀਆਂ ਇਹ ਟੈਰਿਫਸ ਆ, ਫਾਰਮਾ ਦਾ ਵੀ ਉਦੋਂ ਉਹਨਾਂ ਨੇ ਗੱਲ ਕੀਤੀ ਸੀ ਵੀ ਉਹਨਾਂ ਉੱਤੇ ਜਿਹੜਾ ਫਿਊਚਰ ਦੇ ਵਿੱਚ ਜਲਦ ਜਿਹੜੇ ਟੈਰਿਫ ਲੱਗ ਸਕਦੇ ਆ, ਪਰ ਆਲਰੇਡੀ ਜਿਹੜਾ ਅੱਜ ਰਾਸ਼ਟਰਪਤੀ ਟਰੰਪ ਨੇ ਅਨਾਉਂਸ ਕਰ ਦਿੱਤਾ, ਬਾਹਰੋਂ ਬਣ ਕੇ ਆ ਰਹੀਆਂ ਜਿਹੜੀਆਂ ਗੱਡੀਆਂ ਨੇ ਜੋ ਕਿ ਯੂਐਸ ਦੇ ਵਿੱਚ ਨਹੀਂ ਮੈਨੂਫੈਕਚਰ ਹੁੰਦੀਆਂ, ਉਹਨਾਂ ਉੱਤੇ 25% ਟੈਰਿਫ ਜਿਹੜਾ ਉਹ ਲੱਗਣ ਜਾ ਰਿਹਾ ਆ। ਮੈਕਸੀਕੋ, ਜਾਪਾਨ, ਸਾਊਥ ਕੋਰੀਆ, ਕੈਨੇਡਾ, ਜਰਮਨੀ ਇਹ ਕਹਿੰਦੇ ਵੀ ਟੌਪ ਦੇ ਕਾਰ ਐਕਸਪੋਰਟਰਸ ਨੇ ਯੂਐਸ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਨਵੀਂ ਕਾਰ, ਹੁਣ ਇਹਦਾ ਮਤਲਬ ਆਬਵੀਅਸਲੀ ਜੇ 25% ਟੈਰਿਫ ਤੱਕ ਜਿਹੜਾ ਉਹ ਲੱਗਦਾ ਆ ਤਾਂ ਉਹ ਉਨੀ ਜਿਹੜੀ ਉਹ ਮਹਿੰਗੀ ਹੋਊਗੀ, ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਸ਼ਾਇਦ ਲੋਕਾਂ ਨੇ ਉਸੇ ਰਫ਼ਤਾਰ ਦੇ ਨਾਲ ਗੱਡੀਆਂ ਖਰੀਦੀ ਜਾਣੀਆਂ ਜਿੰਨੀਆਂ ਪਹਿਲਾਂ ਖਰੀਦਦੇ ਸੀਗੇ। ਜੇ 25% ਮਹਿੰਗੀ ਵੀ ਹੋਗੀ, ਸ਼ਾਇਦ ਉਹ ਇਸ ਚੀਜ਼ ਭੁੱਲ ਰਿਹਾ ਵੀ ਲੋਕ ਇੰਨੀ ਮਹਿੰਗੀ ਨਹੀਂ ਖਰੀਦਣਗੇ। ਕਹਿੰਦੇ ਵੀ ਇਹਦੇ ਨਾਲ ਉਹਦਾ $100 ਬਿਲੀਅਨ ਜਿਹੜਾ ਸਾਲਾਨਾ ਆ ਉਹ ਆਮਦਨ ਦੇ ਵਿੱਚ ਵਾਧਾ ਹੋਊਗਾ ਜੇ ਉਸੇ ਰਫ਼ਤਾਰ ਦੇ ਨਾਲ ਗੱਡੀਆਂ ਖਰੀਦ ਹੁੰਦੀਆਂ ਰਹੀਆਂ। ਪਿਛਲੇ ਦਿਨਾਂ ਤੋਂ ਜੈਫਰੀ ਗੋਲਡਬਰਗ ਇੱਕ ਇਦਾਂ ਦਾ ਬੰਦਾ ਆ ਜਿਹਨੇ ਟਰੰਪ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਕੱਲਾ ਅਮਰੀਕਾ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ। ਜੋ ਹੁਣ ਇਹ ਖਬਰ ਆ ਰਹੀ ਆ ਵੀ ਜਿਹੜਾ ਮਾਈਕ ਵਾਲਜ਼ ਆ ਉਹਦਾ ਰਿਲੇਸ਼ਨ ਕੀ ਹੈਗਾ ਜੈਫਰੀ ਗੋਲਡਬਰਗ ਦੇ ਨਾਲ, ਜੋ ਸਿਗਨਲ ਚੈਟ ਲੀਕ ਹੋਇਆ ਸੀ। ਐਡੀਟਰ ਜੋ ਦਾ ਐਟਲਾਂਟਿਕ ਦਾ ਜੈਫਰੀ ਗੋਲਡਬਰਗ ਉਹ ਹਜੇ ਤੱਕ ਨਹੀਂ ਦੱਸ ਰਿਹਾ ਵੀ ਉਹਦਾ ਕੀ ਰਿਲੇਸ਼ਨ ਜੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਮਾਈਕ ਵਾਲਜ਼ ਦੇ ਨਾਲ ਹੈਗਾ। ਹਾਲਾਂਕਿ ਮਾਈਕ ਵਾਲਜ਼ ਨੇ ਇਹ ਕਿਹਾ ਆ ਵੀ ਮੈਂ ਤਾਂ ਜਾਣਦਾ ਨਹੀਂ ਕੌਣ ਗੋਲਡਬਰਗ ਹੈਗਾ ਆ, ਵੀ ਕਹਿੰਦਾ ਵੀ ਉਹ ਇੱਕ ਤਰ੍ਹਾਂ ਦੇ ਨਾਲ ਬੋਟਮ ਸਕਮ ਆਫ ਜਰਨਲਿਸਟ ਹੈਗਾ, ਤੇ ਜੇ ਕਹਿੰਦਾ ਪੁਲਿਸ ਲਾਈਨ ਅਪ ਲੱਗੀ ਹੋਵੇ ਜਦੋਂ ਤੁਸੀਂ ਪਛਾਣ ਕਰਦੇ ਆ ਕਿਸੇ ਕ੍ਰਿਮੀਨਲ ਨੂੰ, ਤਾਂ ਕਹਿੰਦਾ ਵੀ ਮੈਂ ਉਹਨੂੰ ਪਛਾਣ ਨਹੀਂ ਸਕਦਾ। ਸੋ ਪਰ ਹੁਣ ਉਹਦੀਆਂ ਜਿਹੜੀਆਂ ਪਿਕਚਰਾਂ ਆ 2021 ਦੇ ਵਿੱਚ ਕਿਸੇ ਉਹ ਫੰਕਸ਼ਨ ਦੇ ਉੱਤੇ ਇਕੱਠੇ ਦੋਨੋਂ ਹੀ ਉਹ ਆ ਰਹੀਆਂ ਆ। ਫਿਰ ਇੱਥੇ ਮਾਈਕ ਵਾਲਜ਼ ਫਸ ਗਿਆ ਹੈਗਾ, ਜਿੱਦਾਂ ਪਿਛਲੇ 2-3 ਦਿਨਾਂ ਤੋਂ ਜਿਹੜੀ ਹੀਅਰਿੰਗ ਚੱਲ ਰਹੀ ਆ ਉਹਦੇ ਵਿੱਚ ਵਾਰ-ਵਾਰ ਜਿਹੜੇ ਉਹ ਫਸ ਰਹੇ ਹੈਗੇ ਆ। ਮਾਈਕ ਵਾਲਜ਼ ਇਹ ਕਹਿੰਦਾ ਵੀ ਜੇ ਮੈਂ ਇੰਨਾ ਹੀ ਨਿਕੰਮਾ ਜਰਨਲਿਸਟ ਹੈਗਾ ਤਾਂ ਮੇਰਾ ਨਾਂ ਉਹਨਾਂ ਨੇ ਅਮਰੀਕਾ ਦੇ ਟੌਪ ਦੇ ਜਿਹੜੇ 18 ਬੰਦੇ ਸੀ, ਜਿਹੜੇ ਟੌਪ ਦੇ ਇੰਟੈਲੀਜੈਂਸ ਦੇ, ਉਹਨਾਂ ਦੇ ਵਿੱਚ ਕਿਉਂ ਐਡ ਕੀਤਾ। ਸੋ ਕੋਈ ਨਾ ਕੋਈ ਤਾਂ ਰੀਜ਼ਨ ਹੋਊਗਾ ਨਾ ਜਿਹੜਾ ਉਹ ਜਾਣਦੇ ਹੋਊਗੇ, ਇਸ ਕਰਕੇ ਐਡ ਕੀਤਾ। ਸੋ ਹੁਣ ਇਸ ਇਸ਼ੂ ਨੂੰ ਲੈ ਕੇ ਇੱਕ ਝੂਠ ਨੂੰ ਛੁਪਾਉਣ ਦੇ ਲਈ ਹੋਰ ਜਿਹੜੇ ਝੂਠ ਬੋਲਦੇ ਆ, ਤੇ ਬਾਰ-ਬਾਰ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇੰਟੈਲੀਜੈਂਸ ਦੇ ਜਿਹੜੇ ਆਫੀਸ਼ੀਅਲਸ ਆ ਉਹ ਫਸਦੇ ਨਜ਼ਰ ਆ ਰਹੇ ਹੈਗੇ। ਕੋਈ ਵੀ ਸਵਾਲ ਦਾ ਜਵਾਬ ਜਿਹੜਾ ਉਹ ਦੇਣ ਤੋਂ ਇਸ ਟਾਈਮ ਕਹਿ ਸਕਦੇ ਆ ਇਨਕਾਰੀ ਆ। ਅੱਜ ਜੁਆਇੰਟ ਬੇਸ ਤੋਂ ਜਿਹੜੇ ਡਿਫੈਂਸ ਸਕੱਤਰ ਪੀਟ ਹੈਗਸੈਥ ਜਾ ਰਹੇ ਸੀ, ਜਦੋਂ ਉਹਨਾਂ ਨੂੰ ਸਵਾਲ ਜਵਾਬ ਇਸ ਦੇ ਬਾਬਤ ਪੁੱਛਿਆ ਗਿਆ ਵੀ ਕੀ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਆ, ਉਹ ਜਿਹਾ ਮੂੰਹ ਜਿਹਾ ਲਗਾ ਕੇ ਕਹਿ ਲਓ ਵੀ ਪੌੜੀਆਂ ਚੜ੍ਹ ਕੇ ਜਿਹੜਾ ਜਹਾਜ਼ ਦੇ ਵਿੱਚ ਬਹਿ ਗਏ ਸੀਗੇ। ਯਮਨ ਦੇ ਵਿੱਚ 에ਅਰ ਸਟ੍ਰਾਈਕ ਦਾ ਟਾਈਮ ਦੇ ਨਾਲ ਜਿਹੜੀਆਂ ਚੈਟ ਆ ਉਹ ਜਿਹੜੀਆਂ ਉਹ ਸ਼ੇਅਰ ਹੋਈਆਂ ਸੀ। ਗੋਲਡਬਰਗ ਜਿਹੜੇ ਪੱਤਰਕਾਰ ਉਹਨਾਂ ਨੇ, ਮਾਈਕ ਵਾਲਜ਼ ਜਿਹੜੇ ਆ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਉੱਦਾਂ ਉਹਨਾਂ ਨੇ ਕੱਲ ਆਪਣੇ ਮੋਢਿਆਂ ਤੇ ਭਾਰ ਜਿਹੜਾ ਇਸ ਚੀਜ਼ ਦਾ ਲਿਆ ਸੀ। ਹੈਗਸੈਥ ਹੁਣਾਂ ਨੇ ਪੈਥੈਟਿਕ ਯੂਰਪੀਅਨ ਫ੍ਰੀ ਲੋਡਿੰਗ ਇਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਆਖੀਆਂ ਸੀ। ਅੱਜ ਉਹ ਆਪਣੇ ਉਸੇ ਬਿਆਨ ਦੇ ਉੱਤੇ ਬਰਕਰਾਰ ਰਹੇ ਵੀ ਕੋਈ ਵੀ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਨਹੀਂ ਹੋਈ। ਹੁਣ ਉਹਨਾਂ ਸਵਾਲਾਂ ਦੇ ਜਵਾਬ ਇਹਨਾਂ ਦੇ ਕੋਲ ਨਹੀਂ ਹੈਗੇ ਵੀ ਕੀ ਸਿਗਨਲ ਨੂੰ ਹੋਰ ਸੈਂਸਿਟਿਵ ਇਨਫੋਰਮੇਸ਼ਨ ਦੇ ਲਈ ਵਰਤਿਆ ਜਾ ਰਿਹਾ ਆ ਜਾਂ ਨਹੀਂ ਵਰਤਿਆ ਜਾ ਰਿਹਾ। ਇੱਥੇ ਜਿਹੜੇ ਇਹ ਚੀਜ਼ ਦੱਸਦੇ ਜਾਈਏ ਵੀ ਬਹੁਤ ਸਾਰੇ ਲੋਕ ਜਿਹੜੀਆਂ ਇਦਾਂ ਦੀਆਂ ਐਪਸ ਆ, ਚਾਹੇ ਸਿਗਨਲ ਆ, ਚਾਹੇ ਵਟਸਐਪ ਆ, ਚਾਹੇ ਹੋਰ ਨੇ, ਉਹ ਕਹਿਣ ਨੂੰ ਤਾਂ ਇਨਕ੍ਰਿਪਟਡ ਹੁੰਦੀਆਂ ਇੱਕ ਦੂਜੇ ਦੇ ਨਾਲ, ਵਿਚਾਲੇ ਨਹੀਂ। ਹੁਣ ਇੰਡੀਆ ਵਰਗੇ ਮੁਲਕ ਦੇ ਵਿੱਚ ਸਾਰਾ ਉਹਨਾਂ ਦੇ ਥਰੂ ਹੋ ਕੇ ਜਾਂਦਾ ਆ, ਸੋ ਕੱਲੇ ਫੋਨ ਦਾ ਉਹਨਾਂ ਦੇ ਕੋਲ ਐਕਸੈਸ ਜਿਹੜਾ ਇਸ ਦੇ ਵਿੱਚ ਹੁੰਦਾ ਆ। ਸੋ ਉਹ ਚੀਜ਼ ਨੂੰ ਜਿਹੜੇ ਲੋਕ ਵਰਤਦੇ ਆ ਉਹਨਾਂ ਨੂੰ ਫਿਰ ਵੀ ਧਿਆਨ ਰੱਖਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਅਟਲਾਂਟਿਕ ਨੇ ਅੱਜ ਹੋਰ ਜਿਹੜੀਆਂ ਬਾਕੀ ਜਿਹੜੀ ਇਨਫੋਰਮੇਸ਼ਨ ਸੀ ਉਹ ਵੀ ਜਿਹੜੇ ਟੈਕਸਟ ਮੈਸੇਜ ਆ ਉਹ ਅੱਜ ਸ਼ੇਅਰ ਕੀਤੇ ਸੀਗੇ।
ਅੱਜ ਮੈਰਿਜਵੈਲ ਪੁਲਿਸ ਆਫੀਸਰ ਦੀ ਇੱਕ ਮੌਤ ਹੋ ਗਈ, ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਸਰਚ ਵਾਰੰਟ ਉਹਨਾਂ ਦੇ ਕੋਲ ਸੀ। ਇੱਕ ਘਰ ਦੇ ਵਿੱਚ ਸਵੇਰੇ 7:50 ਤੇ ਉਹ ਯੂਨੀਵਰਸਿਟੀ ਮੈਰਿਜਵੈਲ ਵਾਲਾ ਜੋ ਏਰੀਆ ਆ ਉੱਥੇ ਸਰਚ ਵਾਰੰਟ ਲੈ ਕੇ ਇਨਵੈਸਟੀਗੇਸ਼ਨ ਕਰਨ ਪਹੁੰਚੇ, ਜੋ ਕਿ ਡਰੱਗ ਤੇ ਫਾਇਰ ਆਰਮਸ ਦੇ ਨਾਲ ਰਿਲੇਟਡ ਸੀਗੀ। ਤੇ ਉਸ ਟਾਈਮ ਦੇ ਉੱਤੋਂ ਅੰਦਰੋਂ ਜਿਹੜਾ ਬੰਦਾ ਸੀ ਉਸਨੇ ਗੋਲੀਆਂ ਚਲਾਤੀਆਂ ਤੇ ਪੁਲਿਸ ਆਫੀਸਰ ਦੀ ਜਿਹੜੀ ਮੌਤ ਹੋ ਗਈ। ਤੇ ਇਧਰੋਂ ਪੁਲਿਸ ਵਾਲਿਆਂ ਨੇ ਵੀ ਗੋਲੀ ਚਲਾਈ ਤੇ ਉਹ ਜਿਹੜਾ ਸਸਪੈਕਟ ਸੀ ਉਸ ਦੀ ਵੀ ਮੌਤ ਹੋ ਗਈ। ਬਾਅਦ ਦੇ ਵਿੱਚ ਜੋ ਪੁਲਿਸ ਆਫੀਸਰ ਆ ਉਸ ਨੂੰ ਐਡਵੈਂਟਿਸ ਹੈਲਥ ਰਾਈਡ ਆਊਟ ਹਸਪੀਟਲ ਜੋ ਮੈਰੀਜ਼ਵਿਲ ਆ ਉੱਥੇ ਟਰਾਂਸਪੋਰਟ ਕੀਤਾ ਗਿਆ, ਪਰ ਉਹ ਜਿਹੜਾ ਉਹਨਾਂ ਦੀ ਮੌਤ ਹੋ ਗਈ ਕਿਉਂਕਿ ਕਾਫੀ ਜ਼ਿਆਦਾ ਜਿਹੜੀਆਂ ਗੋਲੀਆਂ ਆ ਉਹਨਾਂ ਦੇ ਲੱਗੀਆਂ ਸੀਗੀਆਂ। ਹਜੇ ਤੱਕ ਜੋ ਇਨਵੈਸਟੀਗੇਸ਼ਨ ਆ ਯੂਬਾ ਸੈਕਟਰ ਕ੍ਰਿਟੀਕਲ ਇਨਸੀਡੈਂਟ ਤੇ ਜੋ ਆਫੀਸਰ ਇਨਵੋਲਵ ਸ਼ੂਟਿੰਗ ਇਨਵੈਸਟੀਗੇਸ਼ਨ ਟੀਮ ਆ ਉਹ ਕਰ ਰਹੇ ਹੈਗੇ ਆ। ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਯੂਬਾ ਕਾਉਂਟੀ ਸ਼ੈਰਿਫ ਆਫਿਸ ਵਾਲਿਆਂ ਨੇ, ਪਰ ਜੋ ਪੁਲਿਸ ਆਫੀਸਰ ਦੀ ਮੌਤ ਹੋਈ ਹੈਗੀ ਆ ਉਹਦਾ ਨਾਮ ਹਜੇ ਤੱਕ ਡਿਸਕਲੋਜ਼ ਨਹੀਂ ਕੀਤਾ ਗਿਆ। ਜੀ, ਅਗਲੀ ਗੱਲ ਕਰੀਏ, ਰਿਪਬਲਿਕਨ ਲਾ ਮੇਕਰਸ ਇਸ ਟਾਈਮ ਕੁਝ ਅਜਿਹੇ ਪ੍ਰਪੋਜ਼ਲ ਦੇ ਉੱਤੇ ਕੰਮ ਕਰ ਰਹੇ ਆ ਜਿਸ ਦੇ ਵਿੱਚ ਸਨੈਪ ਪ੍ਰੋਗਰਾਮ, ਜਿਹੜਾ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ ਦੇ ਤਹਿਤ ਕਿਹੜਾ ਫੂਡ ਖਰੀਦਿਆ ਜਾ ਸਕਦਾ ਹੈ ਤੇ ਕਿਤੇ ਰੋਕ ਲਾਈ ਜਾਵੇ, ਉਸ ਉੱਤੇ ਚਰਚਾ ਹੋ ਰਹੀ ਆ। ਇਹ ਜਿਹੜਾ ਸਨੈਪ ਪ੍ਰੋਗਰਾਮ ਆ ਮੋਸਟਲੀ ਲੋ ਇਨਕਮ ਫੈਮਲੀਜ਼ ਦੇ ਲਈ ਅਵੇਲੇਬਲ ਹੁੰਦਾ ਆ ਤੇ ਉਹਦੇ ਵਿੱਚ ਹੁਣ ਕਹਿੰਦੇ ਵੀ ਜਿਹੜੇ ਅਨਹੈਲਦੀ ਫੂਡਸ ਆ ਉਹਨਾਂ ਦੇ ਉੱਤੇ ਰੋਕ ਲਗਾਈ ਜਾ ਸਕਦੀ ਆ। ਖਾਸ ਕਰਕੇ ਜਿਹੜੇ ਸ਼ੂਗਰੀ ਸੋਡਾਜ਼ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਖੰਡ ਹੁੰਦੀ ਆ ਉਹਨਾਂ ਨੂੰ ਕਹਿੰਦੇ ਵੀ ਰੋਕਿਆ ਜਾ ਸਕਦਾ, ਵੀ ਸਨੈਪ ਦੇ ਤਹਿਤ ਉਹਨਾਂ ਨੂੰ ਨਹੀਂ ਖਰੀਦ ਸਕਦੇ। ਕਹਿੰਦੇ ਵੀ 3 ਵੱਖ-ਵੱਖ ਪ੍ਰਪੋਜ਼ਲਸ ਦੇ ਵਿੱਚ ਜਿਹੜੇ ਸ਼ੂਗਰੀ ਸੋਡਾਜ਼ ਆ ਉਹਨਾਂ ਉੱਤੇ ਗਾਜ ਡਿੱਗ ਰਹੀ ਆ। ਰਿਪਰੈਜ਼ੈਂਟੇਟਿਵ ਕੀਥ ਸੈਲਫ ਟੈਕਸਸ ਤੋਂ ਜਿਹੜੇ ਰਿਪਬਲਿਕਨ ਪਾਰਟੀ ਦੇ ਆ ਉਹਨਾਂ ਨੇ ਫੰਡਿੰਗ ਇਜ਼ ਜ਼ੀਰੋ ਫॉर ਜ਼ੀਰੋ ਨਿਊਟ੍ਰੀਸ਼ਨ ਆਪਸ਼ਨ ਫਿਜ਼ ਨੋ ਐਕਟ 2025 ਉਸ ਨੂੰ ਪ੍ਰਪੋਜ਼ ਕੀਤਾ ਹੈ, ਉਸ ਨੂੰ ਪੇਸ਼ ਕੀਤਾ ਹੈ। ਸੋ ਸੋਡਾਜ਼ ਦੀ ਕਹਿੰਦੇ ਵੀ ਇਸ ਦੇ ਨਾਲ ਪਰਚੇਜ਼ ਆ ਖਰੀਦਦਾਰੀ ਸਨੈਪ ਬੈਨੀਫਿਟਸ ਦੇ ਨਾਲ ਬੰਦ ਜਿਹੜੀ ਉਹ ਹੋਊਗੀ। ਇਸ ਦੇ ਨਾਲ 3 ਹੋਰ ਜਿਹੜੇ ਰਿਪਬਲਿਕਨ ਹਾਊਸ ਦੇ ਮੈਂਬਰਸ ਆ ਉਹਨਾਂ ਨੇ ਇਸ ਬਿੱਲ ਨੂੰ ਕੋ ਸਪਾਂਸਰ ਕੀਤਾ ਹੈਗਾ ਆ। ਜਿਹੜੇ ਕਹਿੰਦੇ ਵੀ ਟੈਕਸ ਪੇਅਰ ਡਾਲਰਸ ਦੇ ਨਾਲ ਅਸੀਂ ਜਿਹੜੇ ਸ਼ੂਗਰੀ ਸੋਡਾਜ਼ ਆ ਉਸ ਨੂੰ ਸਬਸਿਡਾਈਜ਼ ਨਹੀਂ ਕਰਾਂਗੇ। ਇਸ ਤੋਂ ਪਹਿਲਾਂ ਜਿਹੜੇ ਸੈਨੇਟਰ ਰੈਂਡ ਪੌਲ ਨੇ ਰਿਪਬਲਿਕਨ ਕੰਟਕੀ ਤੋਂ, ਉਹਨਾਂ ਨੇ ਵੀ ਇੱਕ ਮੈਜਰ ਜਿਹੜਾ ਉਹ ਪੇਸ਼ ਕੀਤਾ ਸੀ ਜਿਸ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਜਿਹੜੀਆਂ ਹੋਰ ਬੰਦਸ਼ਾਂ ਸੀ। ਉਹਨਾਂ ਨੇ ਤਾਂ ਇਹ ਜਿਹੜਾ ਪੇਸ਼ਕਸ਼ ਕੀਤੀ ਸੀ ਵੀ ਸਨੈਪ ਬੈਨੀਫਿਟਸ ਦੇ ਨਾਲ ਕਿਸੇ ਵੀ ਤਰੀਕੇ ਦਾ ਜੰਕ ਫੂਡ ਆ ਉਹ ਬਾਏ ਨਹੀਂ ਕੀਤਾ ਜਿਹੜਾ ਹੋ ਜਾ ਸਕਦਾ ਹੈਗਾ। ਸੋ ਨਿਊਟ੍ਰੀਸ਼ੀਅਸ ਸਨੈਪ ਐਕਟ ਆਫ 2025 ਦੇ ਨਾਲ ਇਹ ਚੀਜ਼ ਜਿਹੜੀ ਉਹ ਹੋਣੀ ਸੀਗੀ। ਇੱਥੋਂ ਤੱਕ ਕਿ ਜਿਹੜੇ ਚਿਪਸ ਆ, ਕਾਰਨ ਚਿਪਸ ਆ, ਪ੍ਰੈਟਜ਼ਲ, ਡੋਨਟ, ਕੁਕੀਜ਼, ਆਈਸਕ੍ਰੀਮ ਤੇ ਹੋਰ ਇਦਾਂ ਦੀਆਂ ਜਿਹੜੀਆਂ ਆਈਟਮਸ ਆ ਉਹਨਾਂ ਉੱਤੇ ਸਨੈਪ ਦੇ ਨਾਲ ਖਰੀਦਦਾਰੀ ਤੇ ਰੋਕ ਲੱਗੇਗੀ ਜੇ ਇਹਨਾਂ ਚੋਂ ਕੋਈ ਵੀ ਬਿੱਲ ਪਾਸ ਹੁੰਦਾ ਹੈ। ਅੱਜ ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਸਵੈਟ ਟੀਮ ਆ ਮਲਟੀ ਏਜੰਸੀ ਆਪਰੇਸ਼ਨ ਉਹਨਾਂ ਨੇ 2 ਕਰਨ ਕਾਉਂਟੀ ਦੀਆਂ ਲੋਕੇਸ਼ਨਾਂ ਦੇ ਉੱਤੇ ਕੀਤਾ। ਬੁੱਧਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਆਈ ਵਿਟਨੈਸ ਕਹਿੰਦੇ ਪਏ ਰੇਸੀਅਨ ਐਵਨਿਊ ਤੇ ਕੈਥੀ ਸੁਜ਼ੈਨ ਵੇ, ਇਹਨਾਂ 2 ਲੋਕੇਸ਼ਨਸ ਦੇ ਉੱਤੇ ਬਹੁਤ ਜ਼ਿਆਦਾ ਏਜੰਸੀਆਂ ਤੇ ਪੁਲਿਸ ਆਫੀਸਰਸ ਹਾਜ਼ਰ ਸੀਗੇ। ਇਸੇ ਤਰ੍ਹਾਂ ਬੇ ਏਰੀਏ ਤੋਂ ਇੱਕ ਹੋਰ ਖਬਰ ਆ ਰਹੀ ਆ, ਖਾਸ ਕਰਕੇ BTA ਨੂੰ ਲੈ ਕੇ। BTA ਵਾਲੇ ਜਿਹੜੇ ਵਰਕਰਸ ਆ ਪਿਛਲੇ 2 ਹਫ਼ਤਿਆਂ ਤੋਂ ਸਟ੍ਰਾਈਕ ਕਰ ਰਹੇ ਸੀ ਤੇ ਅੱਜ ਜੱਜ ਨੇ ਆਰਡਰ ਕਰਤਾ ਵੀ BT ਦੇ EMPLOYEES ਆ ਇਹਨਾਂ ਨੂੰ ਵਾਪਸ ਕੰਮ ਤੇ ਜਾਣਾ ਪਊਗਾ। ਯੂਨੀਅਨ ਦੇ ਪ੍ਰੈਜ਼ੀਡੈਂਟ ਰਾਜ ਸਿੰਘ ਆ ਉਹ ਇਹ ਕਹਿੰਦੇ ਆ ਵੀ ਵਰਕਰਸ ਅੱਜ ਲੋਸਟ ਕਰ ਗਏ ਹੈਗੇ ਆ। ਸੈਂਟਾ ਕਲਾਰਾ ਕਾਉਂਟੀ ਦੇ ਜੱਜ ਨੇ ਇਹ ਕਿਹਾ ਵੀ ਲੋਕਾਂ ਨੂੰ ਤੰਗੀ ਬਹੁਤ ਜ਼ਿਆਦਾ ਆ ਰਹੀ ਹੈਗੀ ਆ। ਜੋ ਸੁਪੀਰੀਅਰ ਕੋਰਟ ਜੱਜ ਡੈਨੀਅਲ ਨਿਸ਼ਗੈ ਉਹਨਾਂ ਨੇ ਯੂਨੀਅਨ ਮੈਂਬਰ ਨੂੰ ਕਿਹਾ ਵੀ ਵਾਪਸ ਕੰਮ ਤੇ ਜਾਓ ਤੇ ਨਾਲ ਦੀ ਨਾਲ ਉਹਨਾਂ ਨੇ ਇੰਜੰਕਸ਼ਨ ਇਸ਼ੂ ਕਰ ਦਿੱਤਾ ਔਨ ਦਾ ਗਰਾਊਂਡਸ that the BTA met its initial burden to show it had probable success। ਤੇ ਉਹਨਾਂ ਨੇ ਕਿਹਾ ਵੀ ਮੈਂ ਦੋਨਾਂ ਸਾਈਡਾਂ ਨੂੰ ਸੁਣ ਲਿਆ ਹੈਗਾ। ਰਾਜ ਸਿੰਘ ਜੋ ਪ੍ਰੈਜ਼ੀਡੈਂਟ ਹੈਗੇ ATU ਦੇ, ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਪਤਾ ਨਹੀਂ ਵੀ ਕਦੋਂ ਜਿਹੜੇ ਵਰਕਰਸ ਆ ਵਾਪਸ ਕੰਮ ਤੇ ਆਉਗੇ, ਪਰ ਜੱਜ ਨੇ ਇਹ ਕਰ ਦਿੱਤਾ ਹੈਗਾ ਆਰਡਰ ਅਲਟੀਮੇਟਲੀ ਵੀ ਅਸੀਂ ਲੋਸਟ ਕੀਤੇ ਆ। ਐਂਡ ਆਫ ਦਾ ਡੇ ਇਹ ਜਿਹੜੀ ਗੱਲ ਆ BTA ਦੇ ਯੂਨੀਅਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਦੱਸੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਸੇਲੀਆ ਦੇ ਵਿੱਚ ਕੈਲਟ੍ਰਾਂਸ ਦੇ ਦੁਆਰਾ ਕਹਿੰਦੇ ਵੀ $45 ਮਿਲੀਅਨ ਦਾ ਇੱਕ ਪ੍ਰੋਜੈਕਟ ਲਿਆਂਦਾ ਜਾ ਰਿਹਾ ਆ।
ਇਹ ਜਿਹੜੀ ਇਸ ਦੇ ਵਿੱਚ ਅਨਾਉਂਸਮੈਂਟ ਹੋਈ ਆ। ਕਹਿੰਦੇ ਵੀ ਰੀਹੈਬਲੀਟੇਟ ਰੋਡਵੇ ਪੇਮੈਂਟ ਜਿਹੜੀ ਲਵਰ ਲੇਨ ਹੈਗੀ ਆ ਨੋਵਲ ਐਵੀਨਿਊ ਤੇ ਹਿਊਸਟਨ ਐਵੀਨਿਊ ਦੇ ਦਰਮਿਆਨ, ਉਸ ਦੇ ਉੱਤੇ $45 ਮਿਲੀਅਨ ਜਿਹੜਾ ਉਹ ਖਰਚਿਆ ਜਾਣ ਵਾਲਾ ਆ। ਤੇ ਕਹਿੰਦੇ ਵੀ ਇਸ ਪ੍ਰੋਜੈਕਟ ਦੇ ਵਿੱਚ ਨਾਲ ਨਵੀਆਂ ਬਾਈਸਾਈਕਲ ਲੇਨਸ, ਪੈਡੈਸਟਰੀਅਨ ਵਾਕਵੇਜ਼ ਤੇ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਊਗਾ ਨਵੇਂ ADA ਦੇ ਜਿਹੜੇ ਸਟੈਂਡਰਡਸ ਆ ਉਹਨਾਂ ਦੇ ਹਿਸਾਬ ਦੇ ਨਾਲ। ਸੋ ਮਿਲ ਕ੍ਰੀਕ ਪਾਰਕ ਦੇ ਵਿੱਚ ਕਹਿੰਦੇ ਵੀ ਕੱਲ ਇਸ ਦੀ ਜਿੱਦਾਂ ਕਹਿ ਦਿੰਦੇ ਆ ਵੀ ਨੀਂਹ ਪੱਥਰ ਆ ਇੱਕ ਹਿਸਾਬ ਦੇ ਨਾਲ ਗਰਾਊਂਡ ਬ੍ਰੇਕਿੰਗ ਆ ਉਹ ਕੀਤੀ ਜਾਵੇਗੀ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਆਪਣੇ ਦਰਸ਼ਕਾਂ ਦੇ ਨਾਲ ਸਰੋਤਿਆਂ ਨਾਲ ਸਾਂਝ ਪਾਉਂਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 133 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 42,455 ਤੇ ਬੰਦ ਹੋਇਆ। S&P 64 ਪੁਆਇੰਟ ਘਟ ਕੇ 5712 ਦੇ ਉੱਤੇ, ਨੈਸਡੈਕ 300 ਤੇ 73 ਪੁਆਇੰਟ ਘਟ ਕੇ 17,899 ਤੇ ਬੰਦ ਹੋਇਆ। ਸੋਨੇ ਦਾ ਭਾਅ ਜਿਹੜਾ ਜੀ $3,028 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10 ਈਅਰ ਯੀਲਡ 4.35%, ਕ੍ਰਿਪਟੋ ਕਰੰਸੀ ਚ ਬਿਟਕੋਇਨ 87,296 ਤੇ ਇਥੀਰੀਅਮ $2,018 ਦੇ ਬਰਾਬਰ ਚੱਲ ਰਿਹਾ ਆ। ਜੇ ਟਰੈਵਲ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਜਿਹੜੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਏ ਆ ਤੇ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਕਾਫੀ ਟਾਈਟ ਕੀਤੀਆਂ ਗਈਆਂ ਆ। ਕੈਨੇਡਾ ਤੇ USA ਦੇ ਵਿਚਾਲੇ ਜੋ ਟਰੈਵਲ ਆ 75% ਦੇ ਕਰੀਬ ਡਾਊਨ ਚਲਾ ਗਿਆ ਆ। ਕਹਿੰਦੇ ਵੀ ਮਾਰਚ 2024 ਚ 12,18,570 ਟਿਕਟਾਂ ਬੁੱਕ ਹੋਈਆਂ ਸੀਗੀਆਂ ਤੇ ਇਸ ਤੋਂ ਬਾਅਦ ਮਾਰਚ 2025 ਚ ਸਿਰਫ 2,95,982 ਟਿਕਟਾਂ ਜੋ ਬੁੱਕ ਹੋਈਆਂ ਆ ਟਰੈਵਲ ਕਰਨ ਦੇ ਲਈ। ਸੋ ਇਹ 75.7% ਰਿਡਕਸ਼ਨ ਹੈਗਾ। ਸੋ ਬਹੁਤ ਸਾਰੇ ਜਿਹੜੇ ਕੈਨੇਡੀਅਨ ਆ ਉਹ ਅਮਰੀਕਾ ਨੂੰ ਹੁਣ ਵਿਜ਼ਿਟ ਨਹੀਂ ਕਰ ਰਹੇ ਹੈਗੇ ਜੀ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 45 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 97 ਪੈਸੇ, $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 97 ਪੈਸੇ। ਜੀ। ਟਿਕਟੌਕ ਨੂੰ ਚਾਈਨਾ ਛੱਡ ਦੇਵੇ ਤਾਂ ਟਰੰਪ ਹੁਣੀ ਕਹਿੰਦੇ ਵੀ ਮੈਂ ਤੁਹਾਨੂੰ ਟੈਰਿਫ ਜਿਹੜਾ ਉਹ ਘੱਟ ਲਾ ਸਕਦਾ ਹਾਂ। ਓਵਲ ਆਫਿਸ ਦੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਟਿਕਟੌਕ ਸਾਨੂੰ ਦਿਓ, ਟੈਰਿਫ ਅਸੀਂ ਤੁਹਾਡੇ ਤੇ ਜਿਹੜਾ ਥੋੜਾ ਜਿਹਾ ਹੋਰ ਜਿਹੜੇ ਵਧਾਏ ਪਏ ਆ ਉਹਨਾਂ ਨੂੰ ਅਸੀਂ ਘਟਾ ਸਕਦੇ ਹਾਂ। ਸੋ ਦੇਖੋ ਚਾਈਨਾ ਵਾਲੇ ਮੰਨਦੇ ਆ ਜਾਂ ਨਹੀਂ। ਸੋ ਇੱਥੇ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।